ये कितना पुराना है? खोई रट्टा जहाँ एक खुई हुआ करती थी, मैंने सुना है। खोई रट्टा में एक खुई होती थी। होती थी जिस पर पानी जो है इस्तेमाल किया करते थे। इधर बॉर्डर लाइन थी, ठीक है, हिंदू और मुस्लिम इकट्ठे रहा करते थे। ठीक है। तो उस पानी भरा करते खुई, उसी वजह से जो इसको उस पर जो 24 घंटे जो कहते हैं आते जाते रट्टा लगा रहता था। ठीक है, तो दोबारा उसको खुई रट्टा के नाम से कर दिया जो। ठीक है, ठीक जैसे है, मैंने सुना है। जी जी, ठीक है, तो ठीक है, छोटे छोटे देहात भी हैं। इस जगह की मशहूर फसल जो मकई है। ठीक है। ਮੁਗਲਿਆ ਖਾਨਦਾਨ ਦੇ ਦੌਰ ਦੇ ਵਿੱਚ ਜਿਹੜਾ ਕਿਲਾ ਬਣਿਆ ਇਹ ਉਹ ਅੱਜ ਖੰਡਰਾਤ ਵਿੱਚ ਤਬਦੀਲ ਹੋ ਚੁੱਕਿਆ। ਜਿੱਥੋਂ ਮੈਂ ਹੁਣ ਗੁਜ਼ਰ ਰਿਹਾ ਵਾਂ, ਇਹ ਜਿਹੜੀ ਜਗ੍ਹਾ ਇੱਥੋਂ ਡਿਫੈਂਸ ਕਰਦੇ ਸਨ। ਜਿਵੇਂ ਮੇਰੀ ਪੜ੍ਹਨ ਅੰਦਰ ਔਰ ਸੁਣਨ ਅੰਦਰ ਗੱਲ ਆਈ ਹੈ ਕਿ ਆਪਣੇ ਦਿਫਾ ਵਾਸਤੇ ਇਹਨਾਂ ਇਹ ਰਾਸਤੇ ਰੱਖੇ ਸਨ। ਇਹ ਉੱਪਰ ਵਾਲੀ ਦੀਵਾਰ ਜਿਹੜੀ ਹੈ ਇਹ ਉਦੋਂ ਮਹੱਲ ਦੀ ਦੀਵਾਰ ਸੀ, ਕਿਲੇ ਦੀ ਦੀਵਾਰ। ਅੱਜ ਉਹ ਕਿਲਾ ਖੰਡਰਾਤ ਵਿੱਚ ਤਬਦੀਲ ਹੋ ਚੁੱਕਿਆ। ਇਸ ਵਾਸਤੇ ਆਪਣੇ ਕਿਲੇ, ਆਪਣੇ ਮਹੱਲ, अपनिया कोठियाँ, अपने बंगले बनाने की बजाय अपना नाम बनाने की कोशिश करो, क्योंकि कल दे किले, कल दे महल अज खंडरात में तब्दील ने, लेकिन नाम जिहड़ा उन्होंने जंग नहीं लगता, नाम कदी मरदा नहीं, नाम हमेशा जिंदा रहिंदा। मैंने पल भर में नसीबों को बदलते देखा है। कल दे जिहड़े बादशाह सन, कल दे जिहड़े सरदार सन, कल दे जिहड़े शाह सन, बाद विच गुदा बने, बाद विच फकीर बने। वेखो यह जिहड़ा किला है, इस किले का नाम है किला करजाई। मैं इस टाइम आज़ाद कश्मीर के ज़िला कोटली तहसील खुईरट्टा और किला करजाई के उत्ते आया। मैं क्या क्यों ना हो कि कुछ मनाजर तुहाडे नाल शेयर किए जान। यह जो तुहानूं नज़र आउंदा पिया, यह वादी है बना है। एक किले वाली साइड है, एक उपरां पहाड़ है। पहाड़ी के दरम्यान जिहड़ी जगह होंदी है उन्होंने वादी कहा जाता है। और यह वादी की आबादी है सारी। और इस टाइम मैं 3000 फुट की बुलंदी के उत्ते, सतह जमीन तो 3000 बल्कि इस तो भी ज़्यादा फुट की बुलंदी के उत्ते बैठा। नीचे कोई बंदा टुरदा नज़र नहीं आता पिया, कोई चीज़ नज़र नहीं आ रही। यानी कि गड्डियां भी निक्कियां निक्कियां जिवें खिडौने नहीं होंदे, एडियां नज़र होंदियां पईयां। सो इस वास्ते मैं वेखण वाले नूं गल आखांगा कि मेरा तुहाडे नाल एक वादा सी कि जिदन 1 लाख सबसक्राइब मुकम्मल हो जाएगा यूट्यूब के उत्ते, मैं तुहानूं एक नवा रंग विखावांगा।
ਤੁਹਾਨੂੰ ਨਵੇਂ ਤੋਂ ਨਵੀਂ ਚੀਜ਼ ਵੇਖਣ ਨੂੰ ਮਿਲੇਗੀ। ਅਗਰ ਵੀਡੀਓ ਤੁਹਾਨੂੰ ਅੱਛੀ ਲੱਗੇ ਇਹਨੂੰ ਲਾਈਕ ਕਰੋ, ਥੱਲੇ ਕਮੈਂਟ ਕਰੋ, ਵੀਡੀਓ ਨੂੰ ਅੱਗੇ ਸ਼ੇਅਰ ਲਾਜ਼ਮੀ ਕਰੋ ਔਰ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲੇ ਬੈਲ ਦਾ ਬਟਨ ਆਨ ਕਰ ਲਓ ਤਾਂ ਕਿ ਡੇਲੀ ਜਿਹੜੀ ਨਵੇਂ ਤੋਂ ਨਵੀਂ ਵੀਡੀਓ ਹੈ ਤੁਹਾਨੂੰ ਵੇਖਣ ਨੂੰ ਮਿਲਦੀ ਰਹੇ। ਔਰ ਬੜੀ ਮਾਜ਼ਰਤ, ਬਹੁਤ ਬਹੁਤ ਮਾਜ਼ਰਤ ਆਜ਼ਾਦ ਕਸ਼ਮੀਰ ਵਾਲਿਆਂ ਕੋਲੋਂ ਕਿ ਮੈਂ ਆਉਣ ਤੋਂ ਪਹਿਲਾਂ ਸਟੇਟਸ ਲਾ ਕੇ ਇਨਫਾਰਮ ਨਹੀਂ ਕਰ ਸਕਿਆ ਔਰ ਸਾਰਿਆਂ ਨੂੰ ਦੱਸਿਆ ਨਹੀਂ। ਪਹਿਲਾ ਟੂਰ ਸੀ, ਪਹਿਲਾ ਵਿਜ਼ਿਟ ਸੀ ਆਜ਼ਾਦ ਕਸ਼ਮੀਰ ਦਾ, ਬੜਾ ਅੱਛਾ ਲੱਗਾ, ਬੜੀਆਂ ਸਾਰੀਆਂ ਮੁਹੱਬਤਾਂ। ਔਰ ਜਦੋਂ ਇਹ ਵੀਡੀਓ ਅਪਲੋਡ ਹੁੰਦੀ ਉਦੋਂ ਮੈਂ ਕਿਤੇ ਹੋਰ ਪੜਿਆ ਹਾਂ, ਇਸ ਵਾਸਤੇ ਕਰਕੇ ਕਿ ਜਦੋਂ ਵੀਡੀਓ ਅਪਲੋਡ ਹੋਏ ਤਾਂ ਇਹ ਨਾ ਸਮਝਿਆ ਕਰੋ ਕਿ ਉਦੋਂ ਵੀਡੀਓ ਕਿਸੇ ਹੋਰ ਜਗ੍ਹਾ ਅਪਲੋਡ ਹੁੰਦੀ ਹੈ, ਬਣਦੀ ਕਿਸੇ ਹੋਰ ਜਗ੍ਹਾ। ਤੇ ਕੋਈ ਟਿਕਟਾਕਰ ਹੈ, ਯੂਟਿਊਬਰ ਹੈ, ਬੜੀ ਮਿਹਨਤ ਕਰਕੇ, ਬੜੀ ਮੁਸ਼ੱਕਤ ਕਰਕੇ ਤੁਹਾਡੇ ਵਾਸਤੇ ਵੀਡੀਓ ਬਣਾਉਂਦਾ। ਤੇ ਯਾਰ ਤੁਹਾਡਾ ਲਾਈਕ ਕਰਦਿਆਂ ਵਿਗੜਦਾ ਕੁਝ ਨਹੀਂ, ਤੇ ਅਗਲੇ ਦੀ ਜ਼ਰਾ ਹੌਸਲਾ ਅਫਜ਼ਾਈ ਹੋ ਜਾਂਦੀ ਹੈ। ਸੋ ਇਸ ਵਾਸਤੇ ਬੜੀ ਮਿਹਰਬਾਨੀ, ਬਹੁਤ 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 ਸ਼ੁਕਰੀਆ ਤੁਹਾਡੇ ਵੇਖਣ ਦਾ। ਬੜੀਆਂ ਸਾਰੀਆਂ ਨਵਾਜ਼ਸ਼ਾਂ, ਬੜੀਆਂ ਸਾਰੀਆਂ ਚਾਹਤਾਂ। ਅੱਲਾ ਤੁਹਾਨੂੰ ਸਲਾਮਤ ਰੱਖੇ। ਇੱਕ ਵਾਰੀ ਕੈਮਰਾ ਇਸ ਸਾਈਡ 'ਤੇ ਮਾਰੋ ਔਰ ਗਹਿਰਾਈ ਅਗਰ ਦਿਖਾ ਸਕਦੇ ਹੋ ਤਾਂ ਇਹ ਸਾਈਡ ਦੀ ਜਿਹੜੀ ਹੈ ਥੱਲੇ ਵਾਲੀ ਚੀਜ਼ ਇਹ ਦਿਖਾਓ, ਇਹ ਵਾਲੀ ਕਿ ਇੰਨੀ ਬੁਲੰਦੀ ਔਰ ਇੰਨਾ ਖਤਰਨਾਕ ਰਸਤਾ ਜਿਹੜਾ ਮੈਂ ਗੁਜ਼ਰ ਕੇ ਆਇਆ ਵਾਂ ਆਜ਼ਾਦ ਕਸ਼ਮੀਰ। ਤੇ ਇਸ ਤਰ੍ਹਾਂ ਹੀ ਲੱਗਦਾ ਸੀ ਕਿ ਪਲ ਪਲ, ਪੈਰ ਪੈਰ 'ਤੇ, ਮੋੜ ਮੋੜ 'ਤੇ, ਕਿ ਸਮਝ ਜਾਓ ਅਗਲੀ ਗੱਲ ਨੂੰ ਕਿ ਜਦੋਂ ਵੀ ਕੋਈ ਮੋੜ ਆਉਂਦਾ ਸੀ ਤੇ ਇਸ ਤਰ੍ਹਾਂ ਜਾਨ ਸ਼ਿਕੰਜੇ 'ਚ ਆ ਜਾਂਦੇ। ਜਦੋਂ ਵੀ ਮੋੜ ਆਉਂਦਾ ਸੀ ਕੋਈ ਇੱਥੇ ਆਉਣ ਵਾਸਤੇ ਤੇ ਇੰਜ ਜਾਨ ਸ਼ਿਕੰਜੇ 'ਚ ਆ ਜਾਂਦੀ ਸੀ ਕਿ ਇੰਨਾ ਖਤਰਨਾਕ ਰਸਤਾ, ਇੰਨਾ ਖਤਰਨਾਕ ਰਸਤਾ। ਖਾਸ ਕਰ ਡਡਿਆਲ ਤੋਂ ਕੋਟਲੀ ਆਉਣ ਦਾ, ਕੋਟਲੀ ਤੋਂ ਅੱਗੋਂ ਖੁਏਰਟਾ ਆਉਣ ਦਾ, ਮਤਲਬ ਇੱਥੋਂ ਇੰਡੀਆ ਦਾ ਬਾਰਡਰ ਸਾਨੂੰ ਨਜ਼ਰ ਆ ਰਿਹਾ, ਜ਼ਿਆਦਾ ਅਸੀਂ ਦੂਰ ਨਹੀਂ। ਲੇਕਿਨ ਬੱਦਲ ਬਣੇ ਨੇ ਨਾ, ਬੱਦਲ ਦਾ ਮੌਸਮ, ਇਸ ਵਾਸਤੇ ਸਾਨੂੰ ਉਹ ਬਾਰਡਰ ਵਾਜ਼ੇ ਸ਼ਫਾਫ ਸਾਫ਼ ਨਜ਼ਰ ਨਹੀਂ ਆ ਰਿਹਾ। ਅਗਰ ਬੱਦਲ ਨਾ ਬਣੇ ਹੁੰਦੇ ਤਾਂ ਸਾਨੂੰ ਉਹ ਸਾਹਮਣਿਓਂ ਇੰਡੀਆ ਦੀਆਂ ਰਿਹਾਇਸ਼ਾਂ ਵੀ ਨਜ਼ਰ ਆਉਂਦੀਆਂ। ਸੋ ਇਸ ਵਾਸਤੇ ਇੱਧਰ ਕਰੋ ਇੱਕ ਵਾਰੀ ਕੈਮਰਾ, ਬੱਦਲ ਵੇਖੋ ਕਿਸ ਤਰ੍ਹਾਂ ਚੜ੍ਹੇ ਨੇ, ਕਿਸ ਤਰ੍ਹਾਂ ਬੱਦਲ ਜਨਾਬ ਛਾਏ ਨੇ। ਇਹਦੇ ਘੰਟੇ ਬਾਅਦ ਬਾਰਿਸ਼ ਸ਼ੁਰੂ ਹੋ ਜਾਂਦੀ ਹੈ, ਘੰਟੇ ਦੇ ਵਿੱਚ ਫਿਰ ਘੰਟੇ ਬਾਅਦ ਮੌਸਮ ਸਾਫ਼ ਹੋ ਜਾਂਦਾ। ਇਸ ਵਾਸਤੇ ਅੱਜ ਦਾ ਪ੍ਰੋਗਰਾਮ ਖਤਮ ਹੋਇਆ, ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਮਿਲਦੇ ਹਾਂ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਇੱਕ ਨਵੇਂ ਸ਼ਹਿਰ ਆਜ਼ਾਦ ਕਸ਼ਮੀਰ ਦੇ। ਆਪਣਾ ਬੜਾ ਸਾਰਾ ਖਿਆਲ ਰੱਖਿਓ ਔਰ ਸਬਸਕ੍ਰਾइब करना ना भूलियो, वीडियो लाइक करना ना भूलियो। सलाम आखिरी वसलाम। 1 ਲੱਖ ਮੰਗ ਸੇ 2 ਲੱਖ ਦੇ ਸਾਂ, ਇੱਕ ਵਾਰੀ ਚਾ ਬੋਲ ਰੁਸਨਾ ਸਾ ਵਲਿਆ ਸਾਵਲਿਆ ਰੁਸਨਾ ਸਾਵਲਿਆ ਮੁਦਤਾਂ ਬੀਤ ਗਈਆਂ।